Friendship between our countries is higher than the highest mountain and deeper than the deepest ocean. The defense minister conveyed to Putin that India has always stood by its Russian friends and will continue to do so in future. Despite pressure, India consciously decided to deepen engagement with Russia. ਜਦੋਂ ਅਜੇ ਯੂਕਰੇਨ ਵਾਰ ਸ਼ੁਰੂ ਨਹੀਂ ਸੀ ਹੋਈ, ਇੰਡੀਆ ਤਾਂ ਹਾਈ ਫਲਾਈ ਹੋ ਰਿਹਾ ਸੀ, ਹਥਿਆਰ ਵੀ ਅਮਰੀਕਾ ਤੋਂ ਜ਼ਿਆਦਾ ਲੈਣ ਲੱਗ ਗਿਆ, ਦੂਜਾ ਵੀ ਰਸ਼ੀਆ ਇਹਨਾਂ ਨੂੰ ਭੁੱਲਿਆ ਹੋਇਆ ਸੀ ਔਰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਕੈਨੇਡਾ ਅਮਰੀਕਾ 'ਚ ਕਰਨ ਦੀ, ਕੈਨੇਡਾ 'ਚ ਕਾਮਯਾਬ ਹੋਇਆ ਉਹਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਨ 'ਚ, ਅਮਰੀਕਾ 'ਚ ਫੇਲ ਹੋਏ, ਉੱਥੇ ਫਸ ਗਏ। ਜਿਵੇਂ ਅਮਰੀਕਨ ਸਿਸਟਮ 'ਚ ਕਰਪਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਅਡਾਨੀ ਨੇ, ਸੋਲਰ ਪ੍ਰੋਜੈਕਟ ਦੇ ਨਾਂ ਥੱਲੇ $260 ਮਿਲੀਅਨ ਰਿਸ਼ਵਤ ਦਿੱਤੀ ਔਰ ਅਮਰੀਕਨ ਇਨਵੈਸਟਰਸ ਉਹਨਾਂ ਨਾਲ ਤੋਂ। ਸੋ ਜਿਉਂ ਹੀ ਅਮਰੀਕਾ ਨੇ ਇਹਨਾਂ ਦੀ ਜੇਬ ਨੂੰ ਹੱਥ ਪਾਇਆ, ਇਹਨਾਂ ਦੀ ਬਾਂਹ ਮਰੋੜਨੀ ਸ਼ੁਰੂ ਕੀਤੀ, ਇਹਨਾਂ ਦੀ ਅਕਾਊਂਟੇਬਿਲਟੀ ਸ਼ੁਰੂ ਕੀਤੀ, ਇਹ ਜਾ ਕੇ ਹੁਣ ਉਹ ਜਿਹੜਾ ਰੂਸਮ ਸ਼ਰਣਮ ਗੱਛਾਮੀ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਰਵੱਈਏ ਤੋਂ ਭੈਭੀਤ ਭਾਰਤ ਹੁਣ ਪੂਰੀ ਤਰ੍ਹਾਂ ਰੂਸ ਦੇ ਪੈਰੀ ਪੈ ਗਿਆ। ਅੱਜ ਕੱਲ੍ਹ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਰੂਸ ਦੇ ਦੌਰੇ 'ਤੇ ਹੈ ਔਰ ਉੱਥੇ ਪੁਤਿਨ ਨਾਲ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਰੂਸ ਦੋਸਤੀ ਜਿਹੜੀ ਹੈ ਉਹ ਮਾਊਂਟ ਐਵਰੈਸਟ ਤੋਂ ਵੀ ਉੱਚੀ ਹੈ ਅਤੇ ਡੂੰਘੇ ਤੋਂ ਡੂੰਘੇ ਸਮੁੰਦਰਾਂ ਤੋਂ ਵੀ ਡੂੰਘੀ ਹੈ। ਸੋ ਇਸ ਦਾ ਮਤਲਬ ਹੈ ਕਿ ਇਹ ਰੂਸ ਮੈਂ ਤੇਰੇ ਸ਼ਰਨ ਵਿੱਚ ਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬੱਚੇ ਆਪਸ 'ਚ ਲੜਦੇ ਹੁੰਦੇ ਸੀ ਜਾਂ ਦੂਜੇ ਸੀ ਤੇ ਫਿਰ ਇੱਕ ਨੂੰ ਕਹਿੰਦੇ ਸੀ ਕਿ ਵੀ ਤੁਹਾਨੂੰ ਮੈਂ ਹੁਣ ਘਰ ਵਾੜ ਕੇ ਆਵਾਂਗਾ, ਫਿਰ ਦੂਸਰੇ ਨੇ ਕਹਿਣਾ ਵੀ ਜਾ ਹੁਣ ਬਹਿ ਜਾ ਮਾਂ ਦੀ ਗੋਦ 'ਚ ਜਾ ਕੇ, ਵੀ ਕੰਫਰਟ ਤਾਂ ਉੱਥੇ ਹੀ ਮਿਲਣਾ, ਵੀ ਇੱਥੇ ਤਾਂ ਤੇਰੀ ਦਾਲ ਨਹੀਂ ਗਲਣੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨੂੰ ਭਾਵੇਂ ਬੁਲਿੰਗ ਹੀ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਅੱਜ ਵੀ, ਲੇਕਿਨ ਮੁਲਕਾਂ ਦੀ ਦੁਨੀਆ ਦੇ ਵਿੱਚ ਵੀ ਜਦੋਂ ਤੁਸੀਂ ਇਸ ਕਿਸਮ ਦੀਆਂ ਨੀਤੀਆਂ ਅਖਤਿਆਰ ਕਰਦੇ ਹੋ ਜਿਹੜੀਆਂ ਦੋਗਲੀਆਂ ਹੋਣ, ਧੋਖਾ ਦੇਣ ਵਾਲੀਆਂ ਹੋਣ, ਵਿਸ਼ਵਾਸਘਾਤ ਕਰਨ ਵਾਲੀਆਂ ਹੋਣ, ਇਹ ਠੀਕ ਹੈ ਕਿ ਸਿਆਸਤ ਦੇ ਵਿੱਚ ਵੀ, ਨਿੱਜੀ ਜ਼ਿੰਦਗੀ 'ਚ ਵੀ ਦੋਸਤ ਦੁਸ਼ਮਣ ਹੁੰਦੇ ਨੇ, ਲੇਕਿਨ ਜਿਸ ਕਿਸਮ ਦੀ ਭਾਰਤ ਨੇ ਆਪਣੀ ਨੀਤੀ ਖਾਸ ਤੌਰ 'ਤੇ 2014 ਤੋਂ ਬਾਅਦ ਜਦੋਂ ਕਿ ਮੋਦੀ ਪਾਵਰ ਦੇ ਵਿੱਚ ਆਇਆ, ਇੰਟਰਨੈਸ਼ਨਲੀ ਉਹਨਾਂ ਨੇ ਆਪਣਾ ਜਲੂਸ ਕੱਢਿਆ। ਅੱਜ ਦੁਨੀਆ ਦੇ ਵਿੱਚ ਇੱਕ ਜਿਹਦਾ ਇਮੇਜ ਕਦੇ, ਹਾਲਾਂ ਇਹਨਾਂ ਨੇ ਆਪਣਾ PR ਤਾਂ ਬੜਾ ਜ਼ਬਰਦਸਤ 47 ਤੋਂ ਬਾਅਦ ਕੀਤਾ, ਨਹਿਰੂ ਐਂਡ ਕੰਪਨੀ ਨੇ, ਗਾਂਧੀ ਵੀ ਔਰ ਬੁੱਧਾ ਵੀ ਔਰ ਪੰਚਸ਼ੀਲ ਔਰ ਨੌਨ ਅਲਾਈਨਮੈਂਟ ਔਰ ਇਹ ਸਾਰੇ ਜਿਹੜੇ ਨੇ ਵੇਚੇ ਵਿਕਦੇ ਵੀ ਰਹੇ ਪਰ। ਔਰ ਇਹੀ ਕਾਰਨ ਸੀ ਕਿ 60-70s ਦੇ ਵਿੱਚ ਜਦੋਂ ਇਹ ਸਾਰਾ ਇੱਥੇ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਮੂਵਮੈਂਟ ਔਰ ਡਰਾਫਟਿੰਗ, ਵੀਅਤਨਾਮ ਵਾਰ ਔਰ ਸਾਰਾ ਕ੍ਰਾਈਸਿਸ ਹੋਇਆ ਅਤੇ ਅਮਰੀਕਨ ਔਰ ਵੈਸਟਰਨ ਵਰਲਡ ਜਿਹੜਾ ਉਹ ਹਿੱਪੀ ਮੂਵਮੈਂਟ ਖੜੀ ਹੋਈ, ਸਭ ਭਾਰਤ ਨੂੰ ਦੌੜਦੇ ਸੀ, ਲੈਂਡ ਆਫ ਮਿਸਟਿਸਿਜ਼ਮ। ਦੂਜੇ ਭਾਰਤ 'ਚੋਂ ਆਉਣ ਵਾਲਾ ਉਹਨਾਂ ਨੂੰ ਹਰ ਇੱਕ ਲੱਗਦਾ ਸੀ ਭਾਰਤ ਵਾਲਾ ਵੀ ਯੋਗੀ ਹੈ। ਇਹੀ ਕਾਰਨ ਹੈ ਵੀ ਇੱਥੇ ਕਿੰਨੇ ਯੋਗੀਆਂ ਨੇ, ਕਿੰਨੇ ਅਮਰੀਕਨ ਪੱਟੇ, ਕਿੰਨੇ ਵੈਸਟਰਨ ਵਰਲਡ ਦੇ ਵਿੱਚ ਬੜੇ ਬੜੇ ਪੜ੍ਹੇ ਲਿਖੇ ਹਾਈਲੀ ਯੂਨੀਵਰਸਿਟੀਆਂ 'ਚੋਂ ਨਿਕਲੇ ਹੋਏ, ਕੋਈ ਹਰਿਦੁਆਰ ਗੰਗਾ ਦੇ ਕੰਢੇ ਪੁੱਠਾ ਲਟਕਦਾ ਸੀ ਜਾ ਕੇ, ਕੋਈ ਕੁਰੂਕਸ਼ੇਤਰ ਬੈਠਾ ਹੁੰਦਾ ਸੀ, ਕੋਈ ਹੋਰ ਕਰਦਾ ਸੀ। ਫਿਰ ਹੌਲੀ ਹੌਲੀ ਉਹ ਭੰਗ ਭੁੰਗ ਪੀਣ 'ਤੇ ਲੱਗ ਗਏ, ਦਮ ਮਾਰੋ ਦਮ, ਸੁਲਫੇ, ਚਿੱਟਾ, ਦੂਜੇ ਤੀਜੇ। ਫਿਰ ਹੌਲੀ ਹੌਲੀ ਭੂਤ ਲੱਥ ਲੁੱਥ ਗਿਆ ਉਹਨਾਂ ਵੀ, ਜਿਹੜੇ ਫਰਾਡ ਜੇ ਯੋਗੀ ਦੂਜੇ ਤੀਜੇ ਸੀ ਉਹਨਾਂ ਦੇ ਵੀ ਫਰਾਡ ਸਾਹਮਣੇ ਆ ਗਏ। ਕੁਛ ਅਜੇ ਵੀ ਉਹਨਾਂ ਨਾਲ ਚੰਬੜੇ ਹੋਏ ਨੇ, ਹਰੇ ਰਾਮਾ ਹਰੇ ਕ੍ਰਿਸ਼ਨਾ ਅਤੇ ਇਹ ਉਹ ਮੂਵਮੈਂਟਸ ਦੇ ਥੱਲੇ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਉਹਨਾਂ ਦਾ 47 ਤੋਂ ਬਾਅਦ ਦਾ PR ਸੀ ਔਰ ਇੱਕ ਅਮਰੀਕਨਾਂ 'ਚ ਕਿਉਰਾਸਿਟੀ ਵੀ ਇੰਡੀਆ ਦੇ ਲਈ। ਹਾਲਾਂ ਇੱਕ ਜ਼ਮਾਨਾ ਸੀ ਕਿ ਇੰਡੀਆ ਦਾ ਇਮੇਜ ਹੀ ਇਹ ਹੁੰਦਾ ਸੀ ਕਿ ਸਨੇਕ ਚਾਰਮਰਸ ਹੈ, ਕਿ ਵੀ ਉਹ ਬੀਨ ਵਜਾ ਕੇ ਜਿਹੜਾ ਸੱਪ ਕੱਢਦੇ ਨੇ, ਅਤੇ ਜਾਦੂਗਰ ਨਹੀਂ, ਬੰਗਾਲੀ ਜਾਦੂ ਜਿਹਦਾ ਜ਼ਿਕਰ ਹੈ ਉਹ ਵੀ, ਕਿਉਂਕਿ ਇੱਥੇ ਜਗਲਰ ਕਹਿੰਦੇ ਸੀ ਉਹਨਾਂ ਨੂੰ, ਉਹ ਆ ਕੇ ਇੱਥੇ ਉਹ ਮਦਾਰਪੁਣਾ ਕਰਦੇ ਸੀ ਕਿ ਮੂੰਹ 'ਚ ਕਾਗਜ਼ ਪਾਇਆ, ਉਹਨੂੰ ਕੱਢਿਆ, ਉਹ ਬੱਚਿਆਂ ਨੂੰ ਚੰਗਾ ਲੱਗਦਾ ਸੀ ਇਹ ਇਮੇਜ। ਫਿਰ 47 ਤੋਂ ਬਾਅਦ ਇਹਨਾਂ ਨੇ ਬੜਾ ਕੇਅਰਫੁਲੀ ਕ੍ਰਾਫਟ ਕੀਤਾ ਉਸ ਸਾਰੇ ਨੂੰ, ਅਤੇ 60ਵੇਂ 70ਵੇਂ ਦੇ ਵਿੱਚ ਤਾਂ ਇਹ ਸੀ ਕਿ ਵੀ ਸਪਿਰਿਚੁਅਲ ਕੈਪੀਟਲ ਹੈ ਦੁਨੀਆ ਦੀ ਔਰ ਫਲਾਣਾ ਟਿਮਕਾ, ਉਹ ਸਾਰਾ ਨਿਕਲ ਨੁਕਲ ਗਿਆ। ਜਦੋਂ ਤੱਕ ਸੋਵੀਅਤ ਯੂਨੀਅਨ ਟੁੱਟਾ ਇਹਨਾਂ ਨੂੰ ਸਮਝ, ਪੋਲੀਟੀਕਲੀ
ਇਹਨਾਂ ਨੇ ਸੋਵੀਅਤ ਯੂਨੀਅਨ ਵੱਲ ਮੂੰਹ ਰੱਖਿਆ ਹੋਇਆ ਸੀ, ਪੈਸੇ ਅਮਰੀਕਾ ਤੋਂ ਵੀ ਲੈਂਦੇ ਸੀ ਕਿਉਂਕਿ ਭੁੱਖ ਨੰਗ ਕਣਕ ਤਾਂ ਅਮਰੀਕਾ ਦੇ ਜਹਾਜ਼ ਕਣਕ ਦੇ ਜਾਂਦੇ ਸੀ ਸਮੁੰਦਰੀ ਭਰ ਕੇ। ਮੈਨੂੰ ਅਜੇ ਵੀ ਯਾਦ ਹੈ ਬਚਪਨ ਦੀ, ਉਹ ਲਾਲ ਲਾਲ ਕਣਕ ਹੁੰਦੀ ਸੀ, ਰੈੱਡ ਅਮਰੀਕਨ ਕਣਕ, ਉਹ ਪਿਸਦੀ ਵੀ ਨਹੀਂ ਸੀ ਔਰ ਉਹਦੀ ਰੋਟੀ ਵੀ ਸੁੱਕ ਜਾਂਦੀ ਸੀ ਜਲਦੀ। ਇਹ ਤਾਂ ਕਦੇ ਸਿੱਖਾਂ ਦਾ ਇਹਨਾਂ ਨੇ ਕੀ ਥੈਂਕਫੁਲ ਹੋਣਾ ਹੈ ਵੀ 1960 ਤੋਂ ਪਹਿਲਾਂ ਜਿਹੜਾ ਇਹ ਹਾਲ ਸੀ। ਇਹ ਤਾਂ 1960ਵਿਆਂ 'ਚ ਜਦੋਂ 1966 ਪੰਜਾਬੀ ਸੂਬਾ ਬਣਦਾ ਪਹੁੰਚਦਿਆਂ 70ਵਿਆਂ ਤੱਕ ਉਹ ਇੱਕ ਮੈਂ ਕਿਸੇ ਦਾ ਪੜ੍ਹ ਰਿਹਾ ਸੀ ਕਿ ਵੀ ਜਿਹਨੇ ਸਵਾਮੀਨਾਥਨ ਰਿਪੋਰਟ ਵੀ ਜਿਹੜੀ ਕਿਸਾਨਾਂ ਦੇ ਉੱਤੇ ਆਈ ਕਿ ਉਸ ਜ਼ਮਾਨੇ 'ਚ ਜਦੋਂ ਆਈ ਇੰਦਰਾ ਗਾਂਧੀ ਔਰ ਸ਼ਾਸਤਰੀ ਦੇ ਪੀਰੀਅਡ 'ਚ ਇਹ ਸ਼ੁਰੂ ਹੋ ਗਿਆ ਸੀ ਜਦੋਂ ਜੈ ਜਵਾਨ ਜੈ ਕਿਸਾਨ ਵਾਲੀ ਲਾਈਨ ਆਈ ਕਿ ਇੱਕ ਪੰਜਾਬ ਦਾ ਬੈਠਾ ਸੀ, ਉਹਨੇ ਕਿਹਾ ਕਿ ਵੀ ਸਾਨੂੰ ਤੁਸੀਂ ਆਹ ਚੀਜ਼ਾਂ ਪ੍ਰੋਵਾਈਡ ਕਰ ਦਿਓ, ਆਹ ਜਿਹੜੀ ਤੁਸੀਂ ਹਰ ਸਾਲ ਲੈ ਕੇ ਹੱਥ ਵਿੱਚ ਉਹ ਕਚਕੌਲ ਮੰਗਣ ਤੁਰ ਜਾਂਦੇ ਹੋ ਅਤੇ ਉਹ ਕਣਕ ਇਸ ਇੱਥੋਂ ਭੇਜਦੇ ਨੇ ਅਤੇ ਤੁਹਾਡੇ ਰੋਟੀ ਪੱਕਦੀ ਹੈ ਵੀ ਅਸੀਂ ਇੰਨੇ ਸਮਰੱਥ ਹਾਂ ਜੇ ਸਾਨੂੰ ਸਹੂਲਤਾਂ ਮਿਲਣ ਤੇ ਅਸੀਂ ਫੂਡ ਸਫੀਸ਼ੀਐਂਟ ਕਰ ਦਿਆਂਗੇ ਮੁਲਕ ਨੂੰ। ਔਰ ਜਿਹਨੂੰ ਗ੍ਰੀਨ ਰੈਵੋਲੂਸ਼ਨ ਕਿਹਾ, ਅਸੀਂ ਆਪਣੀ ਬਰਬਾਦੀ ਤੋਂ ਇਹਨਾਂ ਦਾ ਢਿੱਡ ਭਰਿਆ, ਅੱਜ ਵੀ ਭਰ ਰਹੇ ਤੇ ਹਾਲਾਤ ਸਾਡੇ ਕੀ ਬਣਾਏ ਹੋਏ ਨੇ। ਅੱਜ ਪੈਦਲ ਵੀ 101 ਕਿਸਾਨਾਂ ਨੇ ਦੂਜਾ ਜਥਾ ਵੀ ਟੀਅਰ ਗੈਸ ਕੀਤਾ, ਉਹ ਵਿਚਾਰਾ ਡੱਲੇਵਾਲ ਭੁੱਖਣਾ ਬੈਠਾ ਮਰਨ ਵਰਤ ਦੇ ਉੱਤੇ ਔਰ ਕੋਈ ਜਿਹੜਾ ਉਹ ਬਾਤ ਪੁੱਛਣ ਵਾਲਾ ਨਹੀਂ, ਕੋਈ ਮਿਲਣ ਨੂੰ ਟਾਈਮ ਦੇਣ ਨੂੰ ਤਿਆਰ ਨਹੀਂ, ਕੋਈ ਸੜਕਾਂ ਤੁਹਾਡੇ ਲਈ ਛੱਡਣ ਵਾਲੇ ਨਹੀਂ। ਸੋ ਇੱਕ ਪਾਸਾ ਤਾਂ ਇਹਨਾਂ ਦਾ ਇਹ ਹੈ, ਲੇਕਿਨ ਅੱਪਰ ਲੈਵਲ ਦੇ ਉੱਤੇ ਵੀ ਇਹਨਾਂ ਨੇ ਜਿਸ ਅੰਦਾਜ਼ 'ਚ 2002-2004 'ਚ ਖਾਸ ਤੌਰ 'ਤੇ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦੇ ਨੇ, ਇੰਡੀਆ ਆਲਰੇਡੀ 1998 ਜਦੋਂ ਉਹਨੇ ਨਿਊਕਲੀਅਰ ਟੈਸਟ ਕੀਤਾ ਬਿਲਕੁਲ ਹੀ ਉਹਨੂੰ ਬਾਹਰ ਕੱਢ ਦਿੱਤਾ ਸੀ ਇੰਡੀਆ ਪਾਕਿਸਤਾਨ ਦੋਨਾਂ ਨੂੰ, ਪ੍ਰੈਸਲਰ ਅਮੈਂਡਮੈਂਟ। ਪਰ 9/11 ਨੇ ਇੱਕ ਸਿਨੈਰੀਓ ਬਦਲਿਆ ਔਰ ਇੰਡੀਆ ਨੂੰ ਲੱਗਾ ਕਿ ਬਈ ਹੁਣ ਰਸ਼ੀਆ ਤਾਂ ਸੋਵੀਅਤ ਯੂਨੀਅਨ ਟੁੱਟ ਗਿਆ ਸੀ, ਰਸ਼ੀਆ ਵੀ ਅਮਰੀਕਾ ਦੇ ਪੈਰਾਂ 'ਚ ਡਿੱਗਿਆ ਹੋਇਆ ਸੀ, ਇਹਨਾਂ ਨੇ ਅਮਰੀਕਾ ਦੇ ਪੈਰ ਫੜ ਲਏ। ਅਸੀਂ ਗ੍ਰੇਟ ਡੈਮੋਕ੍ਰੇਸੀ, ਅਸੀਂ ਵੱਡੀ ਜਮਹੂਰੀਅਤ, ਤੁਸੀਂ ਗ੍ਰੇਟ ਡੈਮੋਕ੍ਰੇਸੀ, ਲਿੰਕਨ ਦਾ ਖਾਬ ਇਹ ਸੀ ਅਤੇ ਰੋਜ਼ਾਵੈਲਟ ਦਾ ਇਹ ਸੀ, ਸਾਰੀਆਂ ਸਾਂਝਾਂ ਉਹਨਾਂ ਨੂੰ ਸਭ ਰੂਸ ਰਾਸ ਭੁੱਲ ਗਿਆ। ਔਰ ਉਹਦੇ 'ਚੋਂ ਅਮਰੀਕਾ ਨੂੰ ਵੀ ਲੱਗਾ ਕਿ ਵੀ ਚਲੋ ਇੰਡੋ US ਨਿਊਕਲੀਅਰ ਡੀਲ ਜਿਹੜੀ ਸਾਈਨ ਕਰਾਈ ਕਿ ਭਾਈ ਇਹਨਾਂ ਨੂੰ ਲੈ ਆਓ ਆਪਣੀ ਮੁੱਖ ਧਾਰਾ। ਜਿਹੜੀ ਪਾਲਿਸੀ ਸੀ ਅਮਰੀਕਾ ਦੀ ਕਿ ਇੰਡੀਆ ਔਰ ਪਾਕਿਸਤਾਨ ਨੂੰ ਹਾਈਫਨੇਟਡ ਰੱਖਣਾ, ਹਾਈਫਨ ਪਾ ਕੇ ਕਿ ਜੋ ਪਾਲਿਸੀ ਪਾਕਿਸਤਾਨ ਨਾਲ ਉਹੀ ਉਹ ਡੀ ਹਾਈਫਨੇਟ ਕਰਤਾ ਇੰਡੀਆ ਨੂੰ ਉਹਨਾਂ ਨੇ, ਸਟ੍ਰੈਟੇਜਿਕ ਪਾਰਟਨਰ ਔਰ ਪੈਸੀਫਿਕ ਓਸ਼ਨ 'ਚ ਔਰ ਕੁਆਡ ਤੱਕ ਲੈ ਆਂਦਾ। ਸੋ 2004 ਤੋਂ ਅਸੀਂ ਦੇਖਦੇ ਹਾਂ ਕਿ 2022 ਤੱਕ ਰਾਦਰ ਜਦੋਂ ਅਜੇ ਯੂਕਰੇਨ ਵਾਰ ਸ਼ੁਰੂ ਨਹੀਂ ਸੀ ਹੋਈ, ਇੰਡੀਆ ਤਾਂ ਹਾਈ ਫਲਾਈ ਹੋ ਰਿਹਾ ਸੀ, ਹਥਿਆਰ ਵੀ ਅਮਰੀਕਾ ਤੋਂ ਜ਼ਿਆਦਾ ਲੈਣ ਲੱਗ ਗਿਆ, ਦੂਜਾ ਵੀ ਰਸ਼ੀਆ ਇਹਨਾਂ ਨੂੰ ਭੁੱਲਿਆ ਹੋਇਆ ਸੀ। ਪਰ ਉਸ ਸਾਰੇ 'ਚ ਉਹਨਾਂ ਨੂੰ ਆਪਣਾ ਇਹ ਐਂਬੀਸ਼ਨ ਵੀ ਯਾਦ ਆ ਗਿਆ ਕਿ ਵੀ ਅਸੀਂ ਸਿੱਖਾਂ ਦਾ ਵੀ ਫਾਤਿਹਾ ਵੱਢੀਏ, ਫਾਸਤਾ ਵੱਢੀਏ, ਖਾਸ ਤੌਰ 'ਤੇ ਖਾਲਿਸਤਾਨੀਆਂ ਦਾ। ਔਰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਕੈਨੇਡਾ ਅਮਰੀਕਾ 'ਚ ਕਰਨ ਦੀ, ਕੈਨੇਡਾ 'ਚ ਕਾਮਯਾਬ ਹੋਇਆ ਉਹਨੂੰ ਹਰਦੀਪ ਸਿੰਘ ਨਿੱਜਰ ਨੂੰ ਮਾਰਨ 'ਚ, ਅਮਰੀਕਾ 'ਚ ਫੇਰ ਹੋਇਆ, ਉੱਥੇ ਫਸ ਗਏ। ਦੂਸਰੀ ਉਹਨਾਂ ਨੂੰ ਦਿਲਵਦੀ ਉਹਨਾਂ ਨੂੰ ਲੱਗੀ ਜੀ ਕਿ ਹੁਣ ਅਮਰੀਕਾ ਤਾਂ ਸਾਡੇ 'ਤੇ ਇੰਨਾ ਕੁ ਡਿਪੈਂਡੈਂਟ ਹੋ ਗਿਆ ਵੀ ਅਸੀਂ ਜੋ ਚਾਹੀਏ ਕਰੀਏ। ਯੂਕਰੇਨ ਰਸ਼ੀਆ ਨੇ ਹਮਲਾ ਕੀਤਾ, ਇੰਡੀਆ ਨੇ ਨਾ UN ਸਿਕਿਉਰਿਟੀ ਕੌਂਸਲ 'ਚ ਨਾ ਜਨਰਲ ਅਸੈਂਬਲੀ 'ਚ ਕੋਈ ਉਹਦੇ ਅਗੇਂਸਟ ਆਵਾਜ਼ ਨਹੀਂ ਚੁੱਕੀ। ਔਰ ਸਭ ਤੋਂ ਵਸਟ ਜਦੋਂ ਅਮਰੀਕਾ ਨੇ ਇੰਨਾ ਕੁਝ ਝੋਕ ਦਿੱਤਾ ਯੂਕਰੇਨ ਦੇ ਮੁੱਦੇ 'ਤੇ, ਉਹਨਾਂ ਨੂੰ ਸੀ ਕਿ ਵੀ ਰਸ਼ੀਅਨ ਇਕੋਨਮੀ ਨੂੰ ਅਸੀਂ ਚੋਕ ਕਰਾਂਗੇ ਕਿਉਂਕਿ G7 ਨੇ ਪਾਬੰਦੀ ਲਾਤੀ, ਯੂਰਪੀਅਨ ਯੂਨੀਅਨ ਨੇ ਆਰਥਿਕ ਪਾਬੰਦੀਆਂ ਲਾਈਆਂ। ਪਰ ਇੰਡੀਆ ਨੇ ਜਿਵੇਂ ਚੋਰੀ ਛਿਪੇ ਕਰੂਡ ਆਇਲ ਬਾਏ ਕਰਕੇ ਕਈ ਗੁਣਾ ਜ਼ਿਆਦਾ, 300 ਗੁਣਾ ਜ਼ਿਆਦਾ ਵਾਪਸ ਯੂਰਪ ਦੀ ਮਾਰਕੀਟ ਸੁੱਟਿਆ। ਨਤੀਜੇ ਦੇ ਤੌਰ 'ਤੇ ਅਮਰੀਕਾ ਨੂੰ ਲੱਗਾ ਵੀ ਇਹ ਤਾਂ ਡਬਲ ਕ੍ਰਾਸ ਕੀਤਾ ਇਹਨਾਂ ਨੇ। ਔਰ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਅਮਰੀਕਾ ਦੀ ਯੂਕਰੇਨ ਪਾਲਿਸੀ ਫੇਲ ਹੋਈ ਹੈ ਤਾਂ ਉਹਦਾ ਨੰਬਰ 1 ਕਾਰਨ ਜਿਹੜਾ ਉਹ ਇੰਡੀਆ, ਕਿਉਂਕਿ ਜਿਹੜਾ ਇਹਨਾਂ ਦਾ ਮਕਸਦ ਸੀ ਕਿ ਵੀ ਰਸ਼ੀਆ ਮਜਬੂਰ ਹੋਏਗਾ ਕਿਉਂਕਿ ਇਕਨੋਮਿਕਲੀ ਸਰਵਾਈਵ ਨਹੀਂ ਕਰ, ਉਹਨੂੰ ਸਰਵਾਈਵ ਕਰਵਾਇਆ। ਸੋ ਜ਼ਾਹਰ ਹੈ ਵੀ ਅਮਰੀਕਾ ਨੇ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਫਿਰ ਜਿਵੇਂ ਅਮਰੀਕਨ ਸਿਸਟਮ 'ਚ ਕਰਪਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ। ਅਡਾਨੀ ਨੇ ਸੋਲਰ ਪ੍ਰੋਜੈਕਟ ਦੇ ਨਾਂ ਥੱਲੇ $260 ਮਿਲੀਅਨ ਰਿਸ਼ਵਤ ਦਿੱਤੀ ਔਰ ਅਮਰੀਕਨ ਇਨਵੈਸਟਰਸ ਉਹਨਾਂ ਨਾਲ ਤੋਂ। ਸੋ ਜਿਉਂ ਹੀ ਅਮਰੀਕਾ ਨੇ ਇਹਨਾਂ ਦੀ ਜੇਬ ਨੂੰ ਹੱਥ ਪਾਇਆ, ਇਹਨਾਂ ਦੀ ਬਾਂਹ ਮਰੋੜਨੀ ਸ਼ੁਰੂ ਕੀਤੀ, ਇਹਨਾਂ ਦੀ ਅਕਾਊਂਟੇਬਿਲਟੀ ਸ਼ੁਰੂ ਕੀਤੀ। ਇਹ ਈਰਾਨ ਨਹੀਂ ਨੇ, ਈਰਾਨ 1979 ਤੋਂ ਲੈ ਕੇ ਹੁਣ 2024 ਆ ਗਿਆ,
44 ਸਾਲ ਤੋਂ ਸੈਂਕਸ਼ਨਸ ਹੋਣ ਤੇ ਕੋਈ ਮੁਲਕ ਸਰਵਾਈਵ ਕਰੇ, ਇਹ ਤਾਂ 6 ਮਹੀਨੇ ਨਹੀਂ ਕੱਢੇ ਇਹਨਾਂ ਨੇ। ਬਿਲਕੁਲ। ਇਹ ਜਾ ਕੇ ਹੁਣ ਉਹ ਜਿਹੜਾ ਰੂਸਮ ਸ਼ਰਣਮ ਗੱਛਾਮੀ, ਕਿਵੇਂ ਇੱਕ ਤੋਂ ਬਾਅਦ ਇੱਕ ਚੱਕਰ, ਇੱਕ ਮਿਨਿਸਟਰ ਉੱਥੋਂ ਹਟਦਾ ਹੈ। ਐਸ ਜੈ ਸ਼ੰਕਰ ਪਿੱਛੇ ਗਿਆ ਹੋਇਆ ਸੀ, ਮੋਦੀ ਜਾ ਕੇ ਭਾਲੂ ਜੱਫੀ ਪਾ ਕੇ ਆਇਆ। ਦੂਜਾ ਹੁਣ ਜਿਹੜਾ ਹੈ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਬੈਠਾ ਹੋਇਆ ਉੱਥੇ। ਔਰ ਦੋ ਜਿਹੜੀਆਂ ਪ੍ਰਮੁਖਤਾ ਦੇ ਨਾਲ ਸਟੋਰੀਜ਼ ਦਾ ਹਿੰਦੂ ਦੀਆਂ ਨੇ, ਉਹਨਾਂ ਦੋਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਅਮਰੀਕਾ ਨੂੰ ਵੀ ਦੱਸ ਰਹੇ ਨੇ ਕਿ ਵੀ ਕੋਈ ਨਹੀਂ, ਅਸੀਂ ਬਚ ਕੇ ਆ ਗਏ, ਹੁਣ ਅਸੀਂ ਰੂਸ ਦੀ ਗੋਦ 'ਚ ਬੈਠ ਗਏ। ਤੇ ਰੂਸ ਨੂੰ ਵੀ ਰੂਸ ਵੀ ਪੁਤਿਨ ਵੀ ਬੜਾ ਸ਼ੈਤਾਨੀ ਸਮਾਈਲ ਦੇ ਰਿਹਾ ਕਿ ਬਈ ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਜਾਇਓ, ਅਮਰੀਕਾ ਦੀ ਸੈਰ ਕਰ ਆਇਓ, ਅਮਰੀਕਾ ਨਾਲ ਯਾਰੀ ਪੁਗਾ। ਹੁਣ ਇੱਕ ਸਟੇਟਮੈਂਟ ਹੈ, ਇੰਡੀਆ ਰਸ਼ੀਆ ਫਰੈਂਡਸ਼ਿਪ ਹਾਇਰ ਦੈਨ ਹਾਈਐਸਟ ਮਾਊਂਟੇਨ, ਰਾਜਨਾਥ ਇਨ ਮੀਟਿੰਗ ਵਿਦ ਪੁਤਿਨ। ਹੁਣ ਉੱਥੇ ਕਹਿ ਰਿਹਾ ਇਹੀ ਜੁਮਲਾ ਕਦੇ ਪਾਕਿਸਤਾਨ ਵਾਲੇ ਚੀਨ ਨਾਲ ਦੋਸਤੀ 'ਚ ਕਹਿੰਦੇ ਸੀ ਕਿ हमारी चीन के साथ दोस्ती हिमालय से ऊंची समुंदर से गहरी ना टूटने वाली नहीं। सो वो तो चलो चीन ने निभाई, पाकिस्तान भी नाल खड़ा है, पर हुण ये अमरीका नूं दस रहे ने कि इंडिया रशिया की जिहड़ी दोस्ती है, जिहड़ी दुनिया की कोई उच्ची तो उच्ची माउंटेन है उस तो भी उच्ची है और समुंदर तो भी गहरी है। और ये उन्हें पुतिन दे नाल जिहड़ा जदों मिलिया तो ये डायलॉग मारिया, friendship between our countries is higher than the highest mountain and deeper than the deepest ocean. The defense minister conveyed to Putin that India has always stood by its Russian friends and will continue to do so in future. ਕਿ ਭਾਵੇਂ ਤੁਹਾਡੇ ਤੇ ਅਮਰੀਕਾ ਸੈਂਕਸ਼ਨਸ ਲਾ ਲਏ, ਯੂਰਪੀਅਨ ਯੂਨੀਅਨ ਲਾ ਲਏ, G7 ਲਾ ਲਏ, ਅਸੀਂ ਤੁਹਾਡੇ ਹਾਂ ਤੇ ਤੁਹਾਡੇ ਹਾਂ ਔਰ ਤੁਹਾਡੇ ਰੂਸਮ ਸ਼ਰਨ ਗੱਚਾਮ। ਦੂਸਰੀ ਸਟੋਰੀ ਹੈ ਇਹਦੇ 'ਚੋਂ ਕਹਿੰਦਾ, ਡੈਸਪਾਈਟ ਪ੍ਰੈਸ਼ਰ ਇੰਡੀਆ ਕੌਨਸ਼ੀਅਸਲੀ ਡਿਸਾਈਡਡ ਟੂ ਡੀਪਨ ਐਂਗੇਜਮੈਂਟ ਵਿਦ ਰਸ਼ੀਆ। The defense minister, who is in Moscow for a military cooperation meeting, also met with Russian President Vladimir Putin। ਉਹ ਇਹ ਕਹਿ ਰਿਹਾ ਵੀ ਭਾਵੇਂ ਸਾਡੇ ਤੇ ਬਹੁਤ ਪ੍ਰੈਸ਼ਰ ਹੈ ਪਰ ਅਸੀਂ ਬਿਲਕੁਲ ਹੋਸ਼ੋ ਹਵਾਸ਼ ਦੇ ਵਿੱਚ, despite pressure, India consciously decided to deepen engagement with Russia। ਅਸੀਂ ਹੋਸ਼ੋ ਹਵਾਸ਼ ਵਿੱਚ ਇਹ ਫੈਸਲਾ ਕੀਤਾ ਹੈ ਕਿ ਅਸੀਂ ਰੂਸ ਦੇ ਨਾਲ ਸੰਬੰਧ ਹੋਰ ਵੀ ਮਜ਼ਬੂਤ ਬਣਾਉਣੇ ਨੇ ਔਰ ਅਸੀਂ ਜਿਹੜਾ ਇਹਨਾਂ ਸੰਬੰਧਾਂ ਨੂੰ ਹੋਰ ਐਕਸਪੈਂਡ ਕਰਨਾ ਹੈ, ਕੋਆਪਰੇਟ ਕਰਨਾ ਹੈ ਔਰ ਇਸ ਨੂੰ ਅੱਗੇ ਵਧਾਉਣਾ ਹੈ। ਵੀ ਵਿਲ ਆਲਵੇਜ਼ ਬੀ ਵਿਦ ਆਵਰ ਰਸ਼ੀਅਨ ਕੋਲੀਗਸ, ਮਿਸਟਰ ਸਿੰਘ ਸੈਡ, ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ। ਹੁਣ ਇਸੇ ਨੂੰ ਹੀ ਜਿਹੜੇ ਬੁੱਧ ਹੀ ਬਣ ਜਾਂਦੇ ਸੀ, ਉਹ ਜਾ ਕੇ ਫਿਰ ਬੁੱਧ ਦੇ ਉਸ ਥਾਟ ਦੇ ਉੱਤੇ, ਉਹਦੇ ਦੇ ਧੰਮ ਦੇ ਉੱਤੇ ਕਹਿੰਦੇ ਸੀ ਕਿ ਬੁੱਧਮ ਸ਼ਰਣਮ ਗੱਛਾਮੀ, ਜੇ ਅਸੀਂ ਬੁੱਧ ਦੀ ਸ਼ਰਨ 'ਚ ਆ ਗਏ। ਹੁਣ ਇਹ ਜਾ ਕੇ ਇਹੀ ਮੰਤਰ ਪੜ੍ਹ ਰਹੇ ਨੇ, ਰੂਸਮ ਸ਼ਰਣਮ ਗੱਛਾਮੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।